ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਰਨਵੀਰ ਸਿੰਘ ਫੈਜ਼ਨੋ ਇਸ ਟਾਈਮ ਸੈਨੋਜ਼ੇ ਸਟੂਡੀਓਜ਼ ਤੋਂ, ਤੇ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ ਯੂਐਸਏ ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਕਤੂਬਰ ਦੀ 29 ਤਰੀਕ ਆ, ਦਿਨ ਸ਼ੁੱਕਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500 ਦੇ ਉੱਤੇ। ਅਮਰਜੀਤ ਸਿੰਘ ਫੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਡੀ, ਗੁਰਪਾਲ ਸਿੰਘ ਸੋਹਲ ਕਲੋਵਿਸ, ਜੈਂਡੀ ਮਾਰਗੇਜ ਅਤੇ ਰੀਅਲ ਏਸਟੇਟ, ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਾਰਨੀ ਜੇ ਟੇਰਕੀਆਣਾ 4159090503। ਪ੍ਰਿਤਪਾਲ ਸਿੰਘ ਅਟਵਾਲ ਐਲਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ, ਹਾਈਵੇ 99 180 ਦੇ ਕਾਰਨਰ ਤੇ 53 ਫੁੱਟੇ ਟ੍ਰੇਲਰ ਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਡਰਾਈਵ ਐਂਡ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ, ਕਾਲ 5592663737। ਟਰੀਅਸ ਟਰੱਕਿੰਗ ਫਰੈਜ਼ਨੋ ਸੋਲੋ ਤੇ ਟੀਮ ਟਰੱਕ ਡਰਾਈਵਰਸ ਹਾਇਰ ਕਰ ਰਹੇ ਹਨ। ਸੋਲੋ ਡਰਾਈਵਰ ਨੂੰ 60 ਸੈਂਟ ਅਤੇ ਟੀਮ ਡਰਾਈਵਰ ਨੂੰ 70 ਸੈਂਟ ਪਰ ਮਾਈਲ ਮਿਲਣਗੇ। ਕਾਲ 5598344000। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ ਤੇ ਅੱਜ ਸੁਪਰੀਮ ਕੋਰਟ ਨੇ ਜਿਹੜਾ ਮੇਨ ਸਟੇਟ ਦੇ ਵਿੱਚ ਹੈਲਥ ਕੇਅਰ ਦੇ ਜਿਹੜੇ EMPLOYEES ਸੀਗੇ, ਉਹ ਕਹਿੰਦੇ ਸੀ ਵੀ ਅਸੀਂ ਵੈਕਸੀਨ ਮੈਂਡੇਟ ਨੂੰ ਨਹੀਂ ਮੰਨਣਾ, ਉਸ ਨੂੰ ਜਿਹੜਾ ਉਹਨਾਂ ਨੇ ਬਲੌਕ ਕਰ ਦਿੱਤਾ ਆ। ਸੋ ਉਹ ਜਿਹੜੀ ਆ ਫੈਡਰਲ ਗਵਰਨਮੈਂਟ ਦੇ ਹੱਕ ਦੇ ਵਿੱਚ ਜਿਹੜਾ ਉਹਨੇ ਸਾਥ ਦਿੱਤਾ। ਦ ਕੋਰਟਸ ਕਹਿੰਦੇ ਰਾਈਟ ਵਿੰਗ ਜਸਟਿਸ ਨੀਲ ਗੋਰਚਸ, ਕਲੈਰੈਂਸ ਥੋਮਸ ਤੇ ਸੈਮੂਅਲ ਅਲੀਟੋ ਡਿਸੈਂਟ ਕੀਤਾ ਉਹਨਾਂ ਨੇ, ਤੇ ਗਰੁੱਪ ਆਫ ਅਨਵੈਕਸੀਨੇਟਡ ਜਿਹੜੇ ਵਰਕਰ ਸੀਗੇ ਉਹਨਾਂ ਨੇ ਆਰਗਿਊ ਕੀਤਾ ਸੀ ਵੀ ਜਿਹੜਾ ਵੈਕਸੀਨ ਆ ਮੈਂਡੇਟ ਇਹ ਵਾਇਲੇਟ ਕਰ ਰਿਹਾ ਉਹਨਾਂ ਦੀ ਰਿਲੀਜੀਅਸ ਲਿਬਰਟੀ ਰਾਈਟ ਨੂੰ। ਜੀ, ਇਹ ਸਟੇਟ ਆਫ ਮੇਨ ਦਾ ਹੀ ਰੂਲ ਸੀਗਾ ਵੈਕਸੀਨੇਸ਼ਨ ਮੈਂਡੇਟ ਦਾ, ਜਿਹੜਾ ਉਹ ਲੈ ਕੇ, ਜਿਸ ਦੇ ਖਿਲਾਫ ਉੱਥੋਂ ਦੇ ਜਿਹੜੇ ਕੁਛ ਮੁਲਾਜ਼ਮ ਆ, ਜਿਹੜੇ ਅਨਵੈਕਸੀਨੇਟਡ ਵਰਕਰਸ ਆ, ਉਹਨਾਂ ਨੇ ਅਦਾਲਤ ਨੂੰ ਅਪਰੋਚ ਜਿਹੜੀ ਉਹ ਕੀਤੀ ਸੀਗੀ। ਸੋ ਜਿਹੜੇ ਇਹ ਜਿੱਦਾਂ ਤੁਸੀਂ ਦੱਸਿਆ ਵੀ 3 ਜਿਹੜੇ ਜਸਟਿਸਿਸ ਹੈਗੇ ਆ, ਉਹਨਾਂ ਨੇ ਇਸ ਦੇ ਅਗੇਂਸਟ ਕਿਹਾ ਸੀਗਾ ਵੀ ਹਾਂ, ਇੱਕ ਹਿਸਾਬ ਦੇ ਨਾਲ ਇਹ ਬਲੌਕ ਜਿਹੜਾ ਹੋਣਾ ਚਾਹੀਦਾ ਆ। ਪਰ ਜਿਹੜੇ ਮੈਜੋਰਟੀ ਆਫ ਜਸਟਿਸਿਸ ਆ, ਉਹਨਾਂ ਨੇ ਇਸ ਚੀਜ਼ ਦੇ ਮੈਂਡੇਟ ਦੇ ਹਿਸਾਬ ਦੇ ਨਾਲ ਹੱਕ ਦੇ ਵਿੱਚ ਹੀ ਜਿਹੜਾ ਉਹ ਕੀਤਾ ਸੀ। ਇਸ ਤੋਂ ਪਹਿਲਾਂ ਵੀ ਹੋਰ ਕਈ ਅਦਾਲਤਾਂ ਦੇ ਵਿੱਚ ਅਜਿਹੇ ਮਾਮਲੇ ਗਏ ਆ ਜਿੱਥੇ ਕਿ ਅਦਾਲਤਾਂ ਨੇ ਵੈਕਸੀਨ ਮੈਂਡੇਟ ਨੂੰ ਜਿਹੜਾ ਆ ਉਹ ਅਪਰੂਵ ਹੀ ਇੱਕ ਹਿਸਾਬ ਦੇ ਨਾਲ ਕੀਤਾ, ਜਾਂ ਉਹਨਾਂ ਦੇ ਹੱਕ ਦੇ ਵਿੱਚ ਜਿਹੜੇ ਉਹ ਫੈਸਲੇ ਜਿਹੜੇ ਉਹ ਸੁਣਾਏ ਹੈਗੇ ਨੇ। ਹੋਰ ਵੀ ਕਈ ਮੁਲਾਜ਼ਮਾਂ ਦੇ ਵੱਲੋਂ ਪੁਲਿਸ ਯੂਨੀਅਨਸ ਦੇ ਦੁਆਰਾ ਜਿਹੜੇ ਆ ਕਈ ਥਾਵਾਂ ਦੇ ਉੱਤੇ ਅਦਾਲਤੀ ਰੁਖ ਜਿਹੜਾ ਅਪਣਾਇਆ ਗਿਆ ਸੀਗਾ। ਤੇ ਅਗਲੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਬਾਈਡਨ ਨੂੰ ਕਹਿੰਦੇ ਆ ਵੀ ਦੇਖੀ ਪਰਖੀ ਜੀ ਇੱਕ ਜਿਹੜੀ ਹਾਰ ਆ ਉਸ ਦਾ ਸਾਹਮਣਾ ਕਰਨਾ ਪਿਆ ਆ ਪ੍ਰਿਸਕ੍ਰਿਪਸ਼ਨ ਡਰੱਗ ਪ੍ਰਾਈਸਿਸ ਆ ਉਸ ਨੂੰ ਲੈ ਕੇ। ਪਿਛਲੇ 30 ਸਾਲਾਂ ਦੇ ਵਿੱਚ ਕਈ ਰਾਸ਼ਟਰਪਤੀ ਆਏ, ਕਈ ਚਲੇ ਗਏ। ਜਿਹੜੇ ਮੌਜੂਦਾ ਰਾਸ਼ਟਰਪਤੀ ਆ ਉਹ ਵੀ ਇਹਨਾਂ ਪ੍ਰਿਸਕ੍ਰਿਪਸ਼ਨ ਡਰੱਗ ਪ੍ਰਾਈਸਿਸ ਆ ਉਸ ਦੇ ਉੱਤੇ ਲਗਾਮ ਪਾਉਣ ਦੇ ਵਿੱਚ ਨਾਕਾਮਯਾਬ ਰਹੇ ਨੇ। ਇਸ ਤੋਂ ਪਹਿਲਾਂ ਵੀ ਜਿਹੜੇ ਸਾਬਕਾ ਰਾਸ਼ਟਰਪਤੀ ਸੀ ਉਹਨਾਂ ਨੇ ਵੀ ਕਿਹਾ ਸੀ, ਪਰ ਕਾਮਯਾਬੀ ਕਿਸੇ ਤਰੀਕੇ ਦੀ ਕੋਈ ਹਾਸਲ ਨਹੀਂ ਹੋਈ। ਲੌਬੀ ਇੰਨੀ ਕੁ ਜ਼ਿਆਦਾ ਸਟਰੋਂਗ ਹੈਗੀ ਆ ਫਾਰਮਾਸਿਊਟੀਕਲ ਕੰਪਨੀਜ਼ ਦੀ ਵੀ ਉਸ ਦੇ ਵਿੱਚ ਇਹਨਾਂ ਕੀਮਤਾਂ ਦੇ ਵਿੱਚ ਗਿਰਾਵਟ ਆਉਣ ਦਾ ਨਾਮ ਨਹੀਂ ਲੈ ਰਹੀ। 2001 ਦੇ ਵਿੱਚ ਲਾਈਫ ਸੇਵਿੰਗ ਇਨਸੂਲਿਨ ਜਿਹੜੀ ਆ ਉਸ ਦਾ ਕੀਮਤ $39 ਹੁੰਦੀ ਸੀ, ਤੇ ਉਹ ਅੱਜ ਦੇ ਜ਼ਮਾਨੇ ਦੇ ਵਿੱਚ $280 ਜਿਹੜੀ ਉਹ ਹੋ ਚੁੱਕੀ ਹੋਈ ਆ। ਸੋ ਸੇਮ ਐਗਜ਼ੈਕਟ ਫਾਰਮੂਲਾ, ਕੋਈ ਮੈਨੂਫੈਕਚਰਿੰਗ ਦੇ ਵਿੱਚ ਕੋਈ ਤਬਦੀਲੀ ਨਹੀਂ, ਕੁਛ ਉਸ ਦੇ ਵਿੱਚ ਫਰਕ ਨਹੀਂ।
ਬਸ ਇਸ ਦਾ ਪ੍ਰਾਈਸ ਲਗਾਤਾਰ ਹਰ ਸਾਲ ਜਿਹੜਾ ਆ ਉਹ ਵਧਾਉਂਦੇ ਜਾ ਰਹੇ ਆ। ਡੈਮੋਕ੍ਰੇਟਸ ਦੇ ਇਸ ਬਿੱਲ ਦੇ ਵਿੱਚ ਜਿਹੜਾ ਪਹਿਲੋਂ ਸੀਗਾ ਬਿਲਡ ਬੈਕ ਬੈਟਰ ਐਕਟ ਜਿਹੜਾ ਸੀਗਾ ਉਸ ਦੇ ਵਿੱਚ ਇਹ ਸੀਗੀ ਕਵਾਇਦ ਸੀਗੀ ਵੀ ਜਿਹੜੀ ਸਰਕਾਰ ਆ ਉਹਨਾਂ ਦਾ ਤਗੜਾ ਹੱਥ ਇਸ ਦੇ ਵਿੱਚ ਹੋਣਾ ਚਾਹੀਦਾ ਡਰੱਗ ਪ੍ਰਾਈਸਿਸ ਨੂੰ ਜਿਹੜਾ ਉਹ ਘੱਟ ਕਰਨ ਦੇ ਲਈ, ਪਰ ਇਵੈਂਚੁਅਲੀ ਇਸ ਦੇ ਵਿੱਚ ਇਹਨਾਂ ਨੂੰ ਦੇਖੀ ਪਰਖੀ ਹਾਰ ਦਾ ਸਾਹਮਣਾ ਕਰਨਾ ਪਿਆ ਹੈਗਾ ਆ। ਅਗਲੀ ਖਬਰ ਵਰਜੀਨੀਆ ਤੋਂ ਆ ਰਹੀ ਹੈ। ਵਰਜੀਨੀਆ ਦੇ ਗਵਰਨਰ ਦੀ ਰੇਸ ਜਿਹੜੀ ਆ ਡੈਡ ਹੀਟ ਚੱਲ ਰਹੀ ਹੈਗੀ ਆ। ਜਿਹੜੇ ਗਵਰਨਰ ਉੱਥੇ ਦੇ ਹੈਗੇ ਆ ਪ੍ਰੈਜ਼ੈਂਟ ਟੈਰੀ ਮੈਕੌਲਫੇ ਤੇ ਰਿਪਬਲਿਕਨ ਕੈਂਡੀਡੇਟ ਹੈਗੇ ਗਲੈਨ ਜੰਕਿਨ, ਨੈਕ ਟੂ ਨੈਕ ਫਾਈਟ ਚੱਲ ਰਹੀ ਆ। ਜਿਹੜੇ ਡੈਮੋਕ੍ਰੇਟਸ ਹੈਗੇ ਆ ਉਹਨਾਂ ਦੇ ਕੋਲ ਰਾਈਟ ਨਾਓ 49% ਦੇ ਕਰੀਬ ਪੋਲਿੰਗ ਦੇ ਹਿਸਾਬ ਨਾਲ, ਜੇ ਕਿਉਂਕਿ ਫਾਈਨਲ ਰਿਜ਼ਲਟ ਨਹੀਂ ਹੈਗੇ, ਪਰ ਜਿਹੜੇ ਰਿਪਬਲਿਕਨ ਆ ਉਹਨਾਂ ਦੇ ਕੋਲ 48% ਜਿਹੜੇ ਆ ਇਹ ਪੋਲ ਕਹਿ ਰਹੇ ਹੈਗੇ ਆ। ਅਰਲੀ ਜਿਹੜੀਆਂ ਵੋਟਿੰਗ ਪੈ ਰਹੀਆਂ ਆ ਉਹਦੇ ਵਿੱਚ ਡੈਮੋਕ੍ਰੇਟਸ ਥੋੜ੍ਹਾ ਜਿਹਾ ਅੱਗੇ ਜਾ ਰਿਹਾ, ਕਿਉਂਕਿ ਉਹ ਨੈਚੁਰਲੀ ਆ ਜਿਹੜੇ ਰਿਪਬਲਿਕਨਸ ਆ ਉਹ ਇਲੈਕਸ਼ਨ ਡੇ ਵਾਲੇ ਦਿਨ ਵੋਟ ਪਾਉਣਾ ਪਸੰਦ ਕਰਦੇ ਆ, ਜਦੋਂ ਕਿ ਡੈਮੋਕ੍ਰੇਟਸ ਜਿਹੜੇ ਆ ਉਹ ਅਰਲੀ ਮੇਲ ਕਰ ਦਿੰਦੇ ਆ। ਅਨਲੈਸ ਕਿ ਕਹਿੰਦੇ ਪਈ ਬਹੁਤ ਜ਼ਿਆਦਾ ਵੋਟਿੰਗ ਹੋਵੇ ਤੇ ਡੈਮੋਕ੍ਰੇਟਸ ਜਿਹੜੇ ਆ ਇਹ ਸੀਟ ਲੂਜ਼ ਵੀ ਕਰ ਸਕਦੇ ਹੈਗੇ ਆ। ਬਹੁਤ ਹੌਟਲੀ ਕੰਟੈਸਟਡ ਹੈਗੀ ਆ। ਰਿਪਬਲਿਕਨ ਕੈਂਡੀਡੇਟ ਜੰਕਿਨ ਜਿਹੜੇ ਆ ਇਹ ਇੱਕ ਬਿਜ਼ਨਸਮੈਨ ਹੈਗੇ ਆ। ਜਿਹੜੇ ਗਵਰਨਰ ਆ ਈਵਨ ਦੋ ਬਾਈਡਨ ਹੁਣੀ, ਜਿਹੜੇ ਪ੍ਰੈਜ਼ੀਡੈਂਟ ਬਾਈਡਨ ਹੁਣੀ ਆ, ਉਹ 10 ਪੁਆਇੰਟ ਦੇ ਨਾਲ ਪਿਛਲੀ ਇਲੈਕਸ਼ਨ ਦੇ ਵਿੱਚ ਪ੍ਰੈਜ਼ੀਡੈਂਟ ਟਰੰਪ ਤੋਂ ਜਿੱਤੇ ਸੀਗੇ 10 ਪੁਆਇੰਟ ਦੇ ਨਾਲ ਇਸ ਸਟੇਟ ਦੇ ਵਿੱਚ। ਪਰ ਇਸ ਟਾਈਮ ਜਿਹੜੀ ਆ ਉਹ ਬਹੁਤ ਹੀ ਡੈਡ ਹੀਟ ਜਿਹੜੀ ਚੱਲ ਰਹੀ ਆ ਇਲੈਕਸ਼ਨ। ਜੀ, ਬਿਲਕੁਲ ਜ਼ੋਰ ਜਿਹੜਾ ਆ ਇਸ ਟਾਈਮ ਕਹਿੰਦੇ ਆ ਉਹ ਪੂਰਾ ਲੱਗਾ ਪਿਆ ਹੈਗਾ ਆ। ਅਮਰੀਕਾ ਦੇ ਵਿੱਚ ਨੌਕਰੀਆਂ ਦੇ ਲਈ ਮਿਨੀਮਮ ਵੇਜ ਕਹਿ ਸਕਦੇ ਹਾਂ ਜਿਹੜੀਆਂ ਆ ਸੈਲਰੀਜ਼ ਆ ਉਹ ਕਹਿੰਦੇ ਪਿਛਲੇ 20 ਸਾਲਾਂ ਦੇ ਹਿਸਾਬ ਦੇ ਨਾਲ ਰਿਕਾਰਡ ਤੋੜ ਵਧੀ ਹੈਗੀ ਆ। ਵੇਜ ਜੰਪ ਜਿਹੜਾ ਆ ਉਹ ਦੇਖਿਆ ਗਿਆ ਹੈਗਾ। ਲੇਬਰ ਡਿਪਾਰਟਮੈਂਟ ਨੇ ਅੱਜ ਆંકੜਿਆਂ ਦੇ ਮੁਤਾਬਕ ਦੱਸਿਆ ਥਰਡ ਕੁਆਟਰ ਦੇ ਵਿੱਚ ਪੇ ਇਨਕਰੀਜ਼ 1.5% ਜਿਹੜੀ ਉਹ ਹੋਈ ਹੈਗੀ ਆ। ਉਸ ਤੋਂ ਪਿਛਲੇ ਕੁਆਟਰ ਦੇ ਵਿੱਚ 0.9% ਜਿਹੜੀ ਉਹ ਵਧੀ ਸੀ ਜੁਲਾਈ ਸਤੰਬਰ ਦੇ ਜਿਹੜੇ ਉਹ ਕੁਆਟਰ ਦੇ ਵਿੱਚ। ਸੋ ਲਗਾਤਾਰ ਇਸ ਸਾਲ ਦੇ ਵਿੱਚ ਜਿਹੜੀ ਪੇ ਆ ਸੈਲਰੀਜ਼ ਆ ਉਸ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ। ਕਹਿੰਦੇ ਇਹੀ ਨਹੀਂ, ਇਸ ਦੇ ਨਾਲ ਹਾਇਰ ਪੇ ਦੇ ਨਾਲ ਹੋਰ ਕਈ ਬੈਨੀਫਿਟਸ ਵੀ ਜਿਹੜੇ ਆ ਜੋਬ ਮਾਰਕੀਟ ਦੇ ਵਿੱਚ ਇੰਪਲੋਇਰ ਆ ਉਸ ਨੂੰ ਦੇਣੇ ਪੈ ਰਹੇ ਨੇ ਤੇ ਮਿਲ ਰਹੇ ਨੇ ਇੰਪਲੋਈਜ਼ ਨੂੰ, ਜਿਨ੍ਹਾਂ ਵਿੱਚ ਫਲੈਕਸੀਬਲ ਵਰਕ ਆਵਰਸ ਉਹ ਹੈਗੇ ਨੇ। ਤੁਸੀਂ ਅੱਜ ਵੀ ਕਿਸੇ ਵੀ ਪਾਸੇ ਜਾਓ ਤਾਂ ਤੁਹਾਨੂੰ ਜਿਹੜੇ ਹਾਇਰਿੰਗ ਦੇ ਫੱਟੇ ਆ ਉਹ ਦੇਖਣ ਨੂੰ ਮਿਲਦੇ ਜਾ ਰਹੇ ਹੈਗੇ ਨੇ। ਕਹਿੰਦੇ ਵੀ ਪਿਛਲੇ ਸਾਲ ਹੀ ਜੇ ਆਪਾਂ ਸੈਲਰੀਜ਼ ਦੇ ਹਿਸਾਬ ਦੇ ਨਾਲ ਦੇਖਿਆ ਜਾਵੇ ਤਾਂ 4% ਪਿਛਲੇ ਸਾਲ ਦੇ ਨਾਲ ਇਸੇ ਸਮੇਂ ਦੇ ਮੁਤਾਬਕ ਪੇ ਇਨਕਰੀਜ਼ ਜਿਹੜੀ ਉਹ ਹੋਈ ਹੈਗੀ ਆ। ਤੇ ਹਰਜੋਤ ਸਿੰਘ ਜੀ, ਜਿੱਦਾਂ ਪੇ ਇਨਕਰੀਜ਼ ਹੋਈ ਆ ਉਹ ਤੋਂ ਹੀ ਜ਼ਿਆਦਾ ਮੈਨੂੰ ਲੱਗਦਾ ਨਾਲ ਮਹਿੰਗਾਈ ਵੀ ਜਿਹੜੀ ਆ ਉਹ ਇਨਕਰੀਜ਼ ਜਿਹੜੀ ਹੋਈ ਆ, ਜਿਸ ਕਰਕੇ ਸਿਚੁਏਸ਼ਨ ਸਾਰਿਆਂ ਦੇ ਲਈ ਬੜੀ ਜਿਹੜੀ ਦੁਵਿਧਾ ਵਾਲੀ ਬਣੀ ਪਈ ਆ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਆ, ਜਿੱਥੇ ਕਿ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਜਿਹੜੇ ਰਹਿ ਚੁੱਕੇ ਗਵਰਨਰ ਆ ਉਹਨਾਂ ਨੂੰ ਕਹਿੰਦੇ ਪਈ ਕ੍ਰਿਮੀਨਲੀ ਚਾਰਜ ਕੀਤਾ ਜਾ ਸਕਦਾ ਹੈ। ਉਹਨਾਂ ਦੇ ਅਗੇਂਸਟ ਜਿਹੜੀ ਕ੍ਰਿਮੀਨਲ ਕੰਪਲੇਨ ਫਾਈਲ ਕੀਤੀ ਆ। ਉੱਥੇ ਦੇ ਜਿਹੜੇ ਸ਼ੈਰਿਫ ਹੈਗੇ ਆ ਐਲਬਨੀ ਦੇ ਨਿਊਯਾਰਕ ਦੇ, ਉਹ ਕਹਿੰਦਾ ਵੀ ਮੈਂ ਚਾਹੁੰਦਾ ਤਾਂ ਨਹੀਂ ਵੀ ਕ੍ਰਿਮੀਨਲ ਕੰਪਲੇਨ ਉਹਨਾਂ ਦੇ ਅਗੇਂਸਟ ਫਾਈਲ ਕੀਤੀ ਜਾਵੇ, ਪਰ ਜਿੰਨੀ ਕੁ ਇਨਵੈਸਟੀਗੇਸ਼ਨ ਹੋਈ ਆ ਉਹਦੇ ਹਿਸਾਬ ਨਾਲ ਕਹਿੰਦੇ ਵੀ ਕ੍ਰਿਮੀਨਲ ਚਾਰਜ ਬਣਦੇ ਹੈਗੇ ਆ। ਗਵਰਨਰ ਐਂਡਰਿਊ ਕੁਓਮੋ ਨੂੰ ਅਕਿਊਜ਼ ਕੀਤਾ ਗਿਆ ਸੀ ਗਰੋਪਿੰਗ ਏ ਵੂਮਨ, ਜਦ ਕਿ ਉਹ ਇਸ ਨੂੰ ਡਿਨਾਈ ਕਰ ਰਹੇ ਆ। ਬਾਅਦ ਦੇ ਵਿੱਚ ਫਿਰ ਕਈ ਬੀਬੀਆਂ ਜਿਹੜੀਆਂ ਆ ਉਹ ਅੱਗੇ ਆ ਗਈਆਂ ਸੀਗੀਆਂ। ਜੀ, ਉਹ ਕਹਿੰਦੇ ਵੀ ਬਹੁਤ ਜ਼ਿਆਦਾ ਸਬੂਤ ਇਸ ਬਾਬਤ ਜਿਹੜੇ ਉਹ ਹੈਗੇ ਨੇ। ਉਧਰ ਨਾਲ ਖਬਰ ਇਸ ਦੇ ਨਾਲ ਜੁੜੀ ਹੋਈ ਇਹ ਵੀ ਆ ਰਹੀ ਆ, ਜਿਸ ਅਟਾਰਨੀ ਜਨਰਲ ਨੇ ਸਟੇਟ ਦੀ ਨੇ ਇਹਨਾਂ ਦੇ ਖਿਲਾਫ ਹੁਣ ਚਾਰजेस ਫਾਈਲ ਕੀਤੇ ਸੀਗੇ ਤੇ ਰਿਪੋਰਟ ਪੇਸ਼ ਕੀਤੀ ਸੀ ਵੀ ਐਂਡਰਿਊ ਕੁਓਮੋ ਦੇ ਦੁਆਰਾ ਵਾਕਿਆ ਹੀ ਇਹ ਜਿਹੜੀ ਘਿਨੌਣੀ ਹਰਕਤਾਂ ਆ ਔਰਤਾਂ ਦੇ ਨਾਲ ਕੀਤੀਆਂ ਗਈਆਂ ਆ। ਉਹ ਕਹਿੰਦੇ ਆ ਵੀ ਉਸਨੇ ਹੁਣ ਨਵਾਂ ਸਟਾਫ ਜਿਹੜਾ ਉਹ ਹਾਇਰ ਕੀਤਾ ਆ। ਇਹ ਹੁਣ ਕਿਆਸਰਾਈਆਂ ਲੱਗ ਰਹੀਆਂ ਵੀ ਆ ਰਹੀਆਂ ਜਦੋਂ ਹੁਣ ਅਗਲੇ ਸਾਲ ਉੱਥੇ ਇਲੈਕਸ਼ਨ ਹੋਣੀਆਂ ਨੇ ਗਵਰਨਰਸ਼ਿਪ ਦੇ ਲਈ ਨਿਊਯਾਰਕ ਸਟੇਟ ਦੇ ਵਿੱਚ। ਅਟਾਰਨੀ ਜਨਰਲ ਉੱਥੋਂ ਦੀ ਜਿਹੜੀ ਲਟੀਟੀਆ ਜੇਮਸ ਆ ਉਹ ਇਲੈਕਸ਼ਨ ਰਨ ਕਰ ਸਕਦੀ ਆ। ਰਾਈਟ ਨਾਓ
ਉੱਥੇ ਸੂਬੇ ਨੂੰ ਪਹਿਲੀ ਜਿਹੜੀ ਔਰਤ ਗਵਰਨਰ ਜਿਹੜੀ ਹੋਚਲ ਦੇ ਵਜੋਂ ਜਿਹੜੀ ਉਹ ਮਿਲੀ ਆ, ਕਿਉਂਕਿ ਉਹ ਲੈਫਟੀਨੈਂਟ ਗਵਰਨਰ ਜਿਹੜੀ ਉਹ ਚੁਣੀ ਹੋਈ ਸੀਗੀ। ਸੋ ਇਹ ਹੁਣ ਦੇਖਦੇ ਹਾਂ ਕੀ ਬਣਦਾ ਆ। ਸੋ ਤਿਆਰੀਆਂ ਪੂਰੀਆਂ ਆ। ਮੈਨੂੰ ਲੱਗਦਾ ਆ ਵੀ ਸ਼ਾਇਦ ਕੂਮੋ ਦੇ ਖਿਲਾਫ ਇਹ ਹੋਰ ਵੀ ਜ਼ਿਆਦਾ ਨਕੇਲ ਕੱਸੇ, ਆਪਣੇ ਜਿਹੜੇ ਪੋਲੀਟੀਕਲੀ ਆਪਣੇ ਆਪ ਨੂੰ ਜ਼ਿਆਦਾ ਸਟਰੋਂਗ ਕਰਨ ਦੇ ਲਈ। ਅਗਲੀ ਖਬਰ ਨਿਊਯਾਰਕ ਤੋਂ ਆ ਰਹੀ ਹੈ। ਨਿਊਯਾਰਕ ਦੇ ਵਿੱਚ ਜਿਹੜੀ ਨਿਊਯਾਰਕ ਦੀ ਸਿਟੀ ਆ, ਉਹਨਾਂ ਦਾ ਵੈਕਸੀਨ ਦਾ ਜਿਹੜਾ ਮੈਂਡੇਟ ਸੀ ਵੀ ਹਰ ਇੱਕ ਜਿਹੜਾ EMPLOYEE ਆ, ਚਾਹੇ ਉਹ ਪੁਲਿਸ ਆਫਿਸਰ ਆ, ਚਾਹੇ ਫਾਇਰ ਫਾਈਟਰ ਆ, ਜਾਂ ਹੋਰ ਵੀ ਕੋਈ ਗਵਰਨਮੈਂਟ ਦਾ EMPLOYEE ਆ, ਉਹਨਾਂ ਨੂੰ ਅੱਜ ਸ਼ਾਮ ਦੇ ਜਿਹੜੇ 5 ਵਜੇ ਤੋਂ ਪਹਿਲਾਂ ਪਹਿਲਾਂ ਜਿਹੜਾ ਆ ਘੱਟੋ ਘੱਟ ਇੱਕ ਟੀਕਾ ਲਵਾਉਣਾ ਪਊਗਾ। ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਫਾਇਰ ਫਾਈਟਰ, ਪੁਲਿਸ ਆਫਿਸਰ, ਈਵਨ ਹੈਲਥ ਡਿਪਾਰਟਮੈਂਟ ਦੇ ਵਰਕਰਸ ਜਿਹੜੇ ਆ, ਉਹਨਾਂ ਨੇ ਇਹ ਵੈਕਸੀਨ ਨਹੀਂ ਲਵਾਏ। ਸੋ ਹੋ ਸਕਦਾ ਆ, ਕਹਿੰਦੇ ਪਈ ਉਹਨਾਂ ਨੂੰ ਅਨਪੇਡ ਲੀਵ ਦੇ ਉੱਤੇ ਸਟਾਰਟਿੰਗ ਮੰਡੇ ਤੋਂ ਸ਼ੁਰੂ ਹੋ ਕੇ ਅਨਪੇਡ ਲੀਵ ਦੇ ਉੱਤੇ ਭੇਜ ਦਿੱਤਾ ਜਾਵੇ। ਜੇ ਇਸ ਤਰ੍ਹਾਂ ਹੁੰਦਾ ਆ ਤੇ ਕਹਿੰਦੇ ਵੀ 8.8 ਮਿਲੀਅਨ ਲੋਕ ਜਿਹੜੇ ਨਿਊਯਾਰਕ ਦੇ ਵਿੱਚ ਰਹਿੰਦੇ ਆ, ਉੱਥੇ ਦੇ ਮੇਅਰ ਜਿਹੜੇ ਬਿਲ ਦੇ ਬਲਾਸੀਓ ਕਹਿ ਰਹੇ ਆ ਵੀ ਮੈਂ ਨਹੀਂ ਆਪਣੇ ਜਿਹੜੇ ਸ਼ਹਿਰ ਦੇ ਵਸਿੰਦੇ ਆ, ਉਹਨਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਪਹੁੰਚਾਉਣਾ ਚਾਹੁੰਦਾ ਆ, ਜਾਂ ਨੁਕਸਾਨ ਜੇ ਕੋਈ ਪਹੁੰਚ ਜਾਏ ਉਹ ਦੇਖਣਾ ਚਾਹੁੰਦਾ ਆ। ਸੋ ਉਹਦੇ ਸੰਬੰਧ ਦੇ ਵਿੱਚ ਹੁਣ ਦੇਖੋ ਵੀ ਜਿਹੜੇ ਮੇਅਰ ਆ ਉਹ ਕੀ ਡਿਸੀਜਨ ਲੈਂਦੇ ਆ। ਪਰ ਗਿਣਤੀ ਬਹੁਤ ਵੱਡੀ ਆ। ਇਸ ਤੋਂ ਪਹਿਲਾਂ ਵੀ ਇੱਦਾਂ ਦੀਆਂ ਜਿਹੜੀਆਂ ਹੈਗੀਆਂ ਆ ਮੈਂਡੇਟਰੀ ਵਾਲੀ ਜਿਹੜੀ ਗੱਲ ਆ, ਉਹ ਲਗਭਗ ਹਰ ਸ਼ਹਿਰ 'ਚ ਚੱਲੀ ਆ। ਸਾਡੇ ਇੱਥੇ ਸੈਨ ਹੋਜ਼ੇ ਸ਼ਹਿਰ ਦੇ ਵਿੱਚ ਵੀ ਚੱਲੀ ਸੀ। 150 ਤੋਂ ਵੱਧ ਪੁਲਿਸ ਆਫਿਸਰਸ ਨੇ ਵੈਕਸੀਨ ਨਹੀਂ ਲਵਾਏ, ਫਾਇਰ ਫਾਈਟਰਸ ਨੇ ਨਹੀਂ ਲਵਾਏ। ਅਤੇ ਜਦੋਂ ਸਿਟੀ ਕੌਂਸਲ ਮੈਂਬਰ ਅਤੇ ਮੇਅਰ ਨੇ ਇਹ ਚਾਹਿਆ ਵੀ ਇਹਨਾਂ ਦੀ ਛੁੱਟੀ ਕਰ ਦਿੱਤੀ ਜਾਵੇ, ਤਾਂ ਫਿਰ ਉੱਥੇ ਜਿਹੜੇ 911 ਜਿਹੜੇ ਕਾਲਰਸ ਅਟੈਂਡ ਕਰਦੇ ਆ, ਡਿਸਪੈਚਰਸ, ਉਹਨਾਂ ਦੇ ਵਿੱਚ ਵੀ ਕਈ ਇੱਦਾਂ ਦੇ ਸੀ ਜਿਨ੍ਹਾਂ ਨੇ ਨਹੀਂ ਵੈਕਸੀਨ ਲਵਾਏ, ਅਤੇ ਉਹਨਾਂ ਨੇ ਕਿਹਾ ਵੀ ਜੇ ਉਹਨਾਂ ਦੀ ਵੀ ਛੁੱਟੀ ਹੋ ਜਾਏ ਤਾਂ ਪੂਰੇ ਦਾ ਪੂਰਾ ਜਿਹੜਾ ਸ਼ਹਿਰ ਆ ਉਹ ਮੈਸਅਪ ਹੋਊਗਾ। ਸੋ ਐਂਬੂਲੈਂਸ, ਫਾਇਰ ਫਾਈਟਰਸ, ਪੁਲਿਸ, ਇਹ ਸਾਰਾ ਕੁਛ ਕਾਫੀ ਵੱਡੀ ਗਿਣਤੀ 'ਚ ਉੱਥੇ ਡਿਸਟਰਪਟ ਹੋ ਸਕਦਾ ਆ, ਜੇ ਮੰਡੇ ਤੋਂ ਇਹਨਾਂ ਸਾਰੇ ਜਿਹੜੇ EMPLOYEE ਦੀ ਛੁੱਟੀ ਕਰਨੀ ਸ਼ੁਰੂ ਕਰ ਦਿੱਤੀ। ਜੀ, ਬਿਲਕੁਲ ਇਹਨਾਂ ਨੇ ਅਦਾਲਤ ਦੇ ਵਿੱਚ ਦਰਵਾਜ਼ਾ ਖੜਕਟਾਇਆ ਸੀਗਾ, ਜਿੱਥੇ ਕਿ ਉਹਨਾਂ ਨੂੰ ਇੱਕ ਹਿਸਾਬ ਦੇ ਨਾਲ ਇਸ ਮੈਂਡੇਟ ਦੇ ਖਿਲਾਫ ਜਿਹੜਾ ਕੋਈ ਸਮਰਥਨ ਆ ਉਹ ਨਹੀਂ ਮਿਲ ਸਕਿਆ ਸੀ। ਮਰਸੈਡ ਕਾਊਂਟੀ ਦੇ ਡਿਪਟੀਜ਼ ਨੂੰ ਇੱਕ ਕਹਿੰਦੇ ਆ ਵੀ ਡੇਵੀ ਲਗੂਨ ਜਿਹੜਾ ਹੁੰਦਾ ਆ, ਉਸ ਦੇ ਵਿੱਚ ਇੱਕ ਲਾਸ਼ ਲੱਭੀ ਆ। ਇਹ ਜਿਹੜਾ ਇਸ ਟਾਈਮ ਉਹ ਕਿਆਸਰਾਈਆਂ ਕਰ ਰਹੇ ਆ ਵੀ ਸਸਪੀਸ਼ੀਅਸ ਆ, ਵੀ ਹੋ ਸਕਦਾ ਵੀ ਇਸ ਨੂੰ ਮਾਰ ਕੇ ਕਿਸੇ ਨੇ ਇਸ ਜਿਹੜੀ ਦਲਦਲ ਹੁੰਦੀ ਆ ਡੇਰੀ ਦਾ ਜਿਹੜਾ ਪਾਣੀ ਕਹਿ ਲਓ ਵੀ ਜਿੱਥੇ ਇਕੱਠਾ ਨਿਕਾਸ ਕਰਕੇ ਉਹਨਾਂ ਨੇ ਇੱਕ ਛੱਪੜ ਜਿਹਾ ਬਣਾਇਆ ਹੁੰਦਾ ਆ, ਉਸ ਦੇ ਵਿੱਚ ਜਿਹੜੀ ਉਹ ਸੁੱਟਿਆ ਸੀਗਾ। ਸੋ ਉਹਨਾਂ ਨੇ ਅਜੇ ਸ਼ਨਾਖਤ ਕਰਕੇ ਦੱਸਿਆ ਨਹੀਂ ਆ। ਮਰਸਡ ਕਾਊਂਟੀ ਸ਼ੈਰਿਫ ਦੀ ਜਿਹੜੀ ਵਾਟਰ ਰੈਸਕਿਊ ਰਿਕਵਰੀ ਟੀਮ ਆ, ਉਹ ਇਸ ਲਾਸ਼ ਨੂੰ ਉਹਦੇ ਵਿੱਚੋਂ ਕੱਢਣ 'ਚ ਕਾਮਯਾਬ ਜਿਹੜੀ ਉਹ ਰਹੀ ਸੀ। ਅਤੇ ਹੁਣ ਕੈਲ ਫਾਇਰ ਵਾਲੇ ਜਿਹੜੇ ਹੈਜ਼ਰਡਸ ਮਟੀਰੀਅਲ ਹੁੰਦਾ ਆ, ਉਸ ਨੂੰ ਇਸ ਲਾਸ਼ ਤੋਂ ਜਿਹੜਾ ਉਹ ਲਾ ਰਹੇ ਨੇ, ਅਤੇ ਫਿਰ ਇਸ ਦੀ ਹੁਣ ਜਾਂਚ ਜਿਹੜੀ ਉਹ ਚੱਲੇਗੀ। ਦੱਸਿਆ ਇੰਨਾ ਉਹਨਾਂ ਨੇ ਦੱਸਿਆ ਆ ਵੀ ਇਹ ਮਰਦ ਦੀ ਇੱਕ ਦੀ ਜਿਹੜੀ ਉਹ ਲਾਸ਼ ਆ ਉਹਨਾਂ ਨੂੰ ਲੱਭੀ ਆ। ਅਜੇ ਹੋਰ ਇਨਵੈਸਟੀਗੇਸ਼ਨ ਤੋਂ ਬਾਅਦ ਦੇ ਵਿੱਚ ਦੱਸਿਆ ਜਾਵੇਗਾ। ਅਗਲੀ ਖਬਰ ਜਿਹੜੀ ਕਰੋਨਾ ਵਾਇਰਸ ਦੇ ਸੰਬੰਧ ਦੇ ਵਿੱਚ ਆ, ਜਿਹੜੀ ਇੰਟੈਲੀਜੈਂਸ ਕਮਿਊਨਿਟੀ ਆ USA ਦੀ, ਉਹ ਪੂਰੀ ਤਰ੍ਹਾਂ ਡਿਵਾਈਡਡ ਆ ਵੀ ਜਿਹੜਾ ਕੋਵਿਡ ਆ ਉਹ ਇੱਕ ਲੈਬ ਦੇ ਵਿੱਚੋਂ ਪੈਦਾ ਹੋਇਆ ਜਾਂ ਉਹ ਨੈਚੁਰਲੀ ਜਿਹੜਾ ਆ ਕੁਛ ਜਾਨਵਰਾਂ ਦੇ ਵਿੱਚੋਂ ਪੈਦਾ ਹੋਇਆ ਹੈਗਾ। ਸੋ ਹਜੇ ਤੱਕ ਵੀ ਇਹ ਡਿਸਾਈਡ ਨਹੀਂ ਹੋ ਰਿਹਾ। ਪ੍ਰੈਜ਼ੀਡੈਂਟ ਬਾਈਡਨ ਹੁਣਾਂ ਨੇ ਇੰਟੈਲੀਜੈਂਸ ਜਿਹੜੀ ਕਮਿਊਨਿਟੀ ਆ ਉਹਨਾਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਸੀ ਵੀ ਇਹ ਸਾਰਾ ਰਿਵਿਊ ਕੀਤਾ ਜਾਵੇ, ਜਿਹੜੀ ਵੀ ਕੋਈ ਉਹਨੇ ਇਕੱਠੀ ਕੀਤੀ ਹੈ ਇਨਫੋਰਮੇਸ਼ਨ। ਪਰ ਸਟਿਲ ਕਹਿੰਦੇ ਵੀ 5 ਮਿਲੀਅਨ ਪੂਰੀ ਦੁਨੀਆ ਦੇ ਵਿੱਚ ਲੋਕਾਂ ਦੀ ਮੌਤ ਤੋਂ ਬਾਅਦ, ਅਤੇ 250 ਬਿਲੀਅਨ ਲੋਕ ਜਿਨ੍ਹਾਂ ਨੂੰ ਕਰੋਨਾ ਹੋਇਆ, ਪੂਰੀ ਦੁਨੀਆ ਦੀ ਜਿਹੜੀ ਗਲੋਬਲ ਇਕੋਨਮੀ ਆ ਉਹ ਡਿਸਰਪਟ ਹੋ ਗਈ। ਹਜੇ ਤੱਕ ਇਹ ਪੂਰਾ ਪੱਕਾ ਨਹੀਂ ਪਤਾ ਲੱਗ ਸਕਿਆ ਵੀ ਜਿਹੜੀ ਕਰੋਨਾ ਵਾਇਰਸ ਆ ਇਹ ਵੂਹਾਨ ਜਿਹੜੀ ਇੱਕ ਲੈਬ ਆ ਉਹਦੇ ਵਿੱਚੋਂ ਪੈਦਾ ਹੋਈ ਆ ਜਾਂ ਨੈਚੁਰਲੀ ਜਿਹੜੀ ਆ ਉਹ ਐਨੀਮਲਸ ਵਿੱਚੋਂ ਪੈਦਾ ਹੋਈ ਆ। ਜੀ, ਅਗਲੀ ਗੱਲ ਕਰਦੇ ਜਾਈਏ। ਡੈਮੋਕ੍ਰੇਟਸ ਇਸ ਟਾਈਮ ਭੱਜ ਦੌੜ ਕਰ ਰਹੇ ਨੇ ਵੀ $2.25 ਟ੍ਰਿਲੀਅਨ ਦਾ ਜਿਹੜਾ ਸਪੈਂਡਿੰਗ ਬਿੱਲ ਆ, ਜਿਸ ਨੂੰ ਕੱਲ੍ਹ ਪਰਸੋਂ ਦੇ ਵਿੱਚ ਹੀ ਰਾਸ਼ਟਰਪਤੀ ਬਾਈਡਨ ਦੇ ਦੁਆਰਾ ਪੇਸ਼ ਕੀਤਾ ਗਿਆ ਸੀਗਾ,
ਵੀ ਉਸ ਨੂੰ ਜਲਦ ਦੇ ਜਲਦ ਇਸ ਦੇ ਉੱਤੇ ਸਹਿਮਤੀ ਬਣਾ ਕੇ ਇਹ ਵੋਟ ਜਿਹੜੀ ਕਰਵਾਈ ਜਾਵੇ ਹਾਊਸ ਦੇ ਵਿੱਚ ਅਗਲੇ ਹਫ਼ਤੇ ਤੱਕ। ਕੱਲ੍ਹ ਵੀ ਜਿਹੜੀ ਲਾਸਟ ਡੇਟ ਸੀਗੀ, ਜਿਹੜਾ ਇਨਫਰਾਸਟਰਕਚਰ ਬਾਈਪਾਰਟੀਜ਼ਨ ਇਨਫਰਾਸਟਰਕਚਰ ਬਿੱਲ ਆ, ਉਸ ਨੂੰ ਜਿਹੜਾ ਪਹਿਲੋਂ ਕਿਹਾ ਸੀਗਾ ਵੀ ਸ਼ਾਇਦ ਕੱਲ੍ਹ ਤੱਕ ਉਸ ਨੂੰ ਪੇਸ਼ ਕੀਤਾ ਜਾਊਗਾ, ਪਰ ਕੱਲ੍ਹ ਵੀ ਜਿਹੜੀਆਂ ਡੈਮੋਕ੍ਰੇਟਸ ਦੇ ਕੋਲ ਉਹ ਵੋਟਾਂ ਨਹੀਂ ਮੌਜੂਦ ਸਨ ਵੀ ਉਸ ਨੂੰ ਪਾਸ ਕੀਤਾ ਜਾ ਸਕੇ, ਕਿਉਂਕਿ ਜਿਹੜੀ ਪ੍ਰੋਗਰੈਸਿਵ ਕਾਕਸ ਨੇ ਉਸ ਦੇ ਖਿਲਾਫ ਜਿਹੜਾ ਉਹ ਜਾਣ ਦਾ ਫੈਸਲਾ ਲਿਆ ਹੋਇਆ ਸੀਗਾ। ਸੋ ਰੇਜ਼ਰ ਥਿਨ ਮਾਰਜਨ ਹੈਗੇ ਨੇ ਕਾਂਗਰਸ ਦੇ ਵਿੱਚ। ਸੋ 19-21 ਦੇ ਫਰਕ ਦੇ ਨਾਲ ਇਹ ਬਿੱਲ ਪਾਸ ਹੁੰਦਾ ਹੁੰਦਾ ਹਾਰ ਸਕਦਾ ਹੈਗਾ ਆ। ਸੋ ਡੈਮੋਕ੍ਰੇਟਸ ਬੜੇ ਫੂਕ ਕੇ ਕਦਮ ਚੱਕ ਰਹੇ ਨੇ। ਜਿੱਦਾਂ ਆਪਾਂ ਕੱਲ੍ਹ ਵੀ ਦੱਸ ਰਹੇ ਸੀ, ਤਕਰੀਬਨ 1700 ਪੇਜਾਂ ਦਾ ਇਹ $2.25 ਟ੍ਰਿਲੀਅਨ ਦਾ ਜਿਹੜਾ ਇਹ ਬਿੱਲ ਆ, ਇਸ ਦੇ ਵਿੱਚ ਹੈਲਥ ਕੇਅਰ, ਐਜੂਕੇਸ਼ਨ, ਕਲਾਈਮੇਟ, ਇਮੀਗ੍ਰੇਸ਼ਨ ਤੇ ਟੈਕਸ ਲਾਜ਼, ਹੋਰ ਕਈ ਸਾਰੀਆਂ ਚੀਜ਼ਾਂ ਇਸ ਨੂੰ ਓਵਰਹਾਲ ਕਰਨ ਦੀ ਇਸ ਦੇ ਵਿੱਚ ਕੋਸ਼ਿਸ਼ ਕਵਾਇਦ ਜਿਹੜੀ ਉਹ ਹੈਗੀ ਆ। ਤੇ ਹੁਣ ਦੇਖਦੇ ਹਾਂ ਵੀ ਇਹ ਪਾਸ ਹੋ ਸਕਦਾ ਹੈ ਕਿ ਨਹੀਂ, ਪਰ ਕੋਸ਼ਿਸ਼ ਇਹਨਾਂ ਦੀ ਡੈਮੋਕ੍ਰੇਟਸ ਦੀ ਉਹ ਕਰ ਰਹੇ ਆ ਵੀ ਹੋ ਜਾਵੇ, ਕਿਉਂਕਿ ਨਹੀਂ ਤਾਂ ਜਿੰਨੀ ਦੇਰੀ ਕਰਨਗੇ ਓਨਾ ਹੀ ਇਹਨਾਂ ਦੇ ਲਈ ਬਾਅਦ ਦੇ ਵਿੱਚ ਕਹਿੰਦੇ ਵੀ ਹੋਰ ਮੁਸ਼ਕਲਾਂ ਸਾਹਮਣੇ ਪੈਦਾ ਹੋਣਗੀਆਂ। ਮਿਨੀਐਪੋਲਿਸ ਦੇ ਵਿੱਚ ਵੋਟਿੰਗ ਹੋਣ ਜਾ ਰਹੀ ਆ ਭਈ ਸਿਟੀ ਆਫ ਮਿਨੀਐਪੋਲਿਸ ਜਿਹੜੀ ਆ ਉਹ ਪੁਲਿਸ ਨੂੰ ਡੀਫੰਡ ਕਰੂਗੀ। ਪੁਲਿਸ ਦੀ ਜਗ੍ਹਾ ਦੇ ਉੱਤੇ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਜਿਹੜੀ ਬਣਾਈ ਜਾਊਗੀ, ਜਿਹੜੀ ਕਿ ਡਾਇਰੈਕਟਲੀ ਇੱਕ ਆਰਗੇਨਾਈਜੇਸ਼ਨ ਦੇ ਅੰਡਰ ਹੋਊਗੀ। ਸਾਰਿਆਂ ਨੂੰ ਪਤਾ ਹੀ ਆ ਵੀ ਜਾਰਜ ਫਲੋਇਡ ਦੀ ਮੌਤ ਤੋਂ ਬਾਅਦ ਮਿਨੀਐਪੋਲਿਸ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਆ ਪ੍ਰੋਟੈਸਟ ਵੀ ਹੋਏ, ਰਾਇਟਸ ਵੀ ਹੋਏ, ਨੁਕਸਾਨ ਵੀ ਬਹੁਤ ਹੋਇਆ। 18 ਮਹੀਨੇ ਜਦੋਂ ਹੋ ਗਏ ਹੈਗੇ ਆ ਜਾਰਜ ਫਲੋਇਡ ਦੀ ਡੈਥ ਨੂੰ। ਮੈਮੋਰੀਅਲ ਡੇ 2020 ਦੇ ਵਿੱਚ ਹੋਇਆ ਸੀਗਾ। ਤੇ ਹੁਣ ਜਿਹੜੇ ਵੋਟਰਸ ਆ ਮਿਨੀਐਪੋਲਿਸ ਦੇ, ਉਹਨਾਂ ਦੇ ਕੋਲ ਪਹਿਲੀ ਵਾਰੀ ਇਹ ਚਾਂਸ ਹੋਊਗਾ, ਇਸ ਮੰਗਲਵਾਰ ਨੂੰ ਵੋਟਾਂ ਪੈਣੀਆਂ, ਜਿਹਦੇ ਵਿੱਚ ਜੇ ਇਹ ਪਾਸ ਹੋ ਜਾਂਦਾ ਆ, ਜੇ 51% ਲੋਕ ਕਹਿ ਦੇਣਗੇ ਵੀ ਅਸੀਂ ਜਿਹੜੀ ਪੁਲਿਸ ਆ ਉਹਦੀ ਜਗ੍ਹਾ ਦੇ ਉੱਤੇ ਨਵੀਂ ਜਿਹੜੀ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਕਰਨੀ ਆ, ਸੋ ਸਾਰੇ ਪੁਲਿਸ ਆਫੀਸਰ ਫਿਰ ਉਹਦੇ ਅੰਡਰ ਆਉਣਗੇ। ਪਰ ਜਿਹੜੀਆਂ ਪੋਲਸ ਆ ਰਹੀਆਂ ਉਹਨਾਂ ਦੇ ਮੁਤਾਬਕ 49% ਵੋਟਰ ਜਿਹੜੇ ਆ ਉਹ ਇਹ ਕਹਿ ਰਹੇ ਆ ਵੀ ਪੁਲਿਸ ਡਿਪਾਰਟਮੈਂਟ ਨੂੰ ਰਿਪਲੇਸ ਕਰ ਦੇਣਾ ਚਾਹੀਦਾ। 55% ਜਿਹੜੇ ਵੋਟਰਸ ਆ ਉਹ ਹਜੇ ਵੀ ਕਹਿ ਰਹੇ ਆ ਵੀ ਨਹੀਂ, ਪੁਲਿਸ ਦੇ ਵਿੱਚ ਕਿਸੇ ਤਰ੍ਹਾਂ ਦੀ ਰਿਡਕਸ਼ਨ ਨਹੀਂ ਚਾਹੀਦੀ ਤੇ ਪੁਲਿਸ ਫੋਰਸ ਜਿਹੜੀ ਆ ਉਹ ਸਟਰੋਂਗ ਹੋਣੀ ਚਾਹੀਦੀ ਆ। ਕੱਲ੍ਹ ਆਪਾਂ ਦੱਸਿਆ ਸੀ ਵੀ ਕਿਸ ਤਰੀਕੇ ਨਾਲ FDA ਦੇ ਪੈਨਲ ਨੇ 5 ਤੋਂ 11 ਸਾਲ ਉਮਰ ਵਰਗ ਦੇ ਬੱਚਿਆਂ ਦੇ ਲਈ ਫਾਈਜ਼ਰ ਬਾਇਓਟੈਕ ਦੀ ਵੈਕਸੀਨ ਨੂੰ ਪਾਸ ਕਰਨ ਦੀ ਜਿਹੜੀ ਹਮਾਇਤ ਕੀਤੀ ਸੀ, ਤੇ ਅੱਜ FDA ਨੇ ਉਸ ਹਮਾਇਤ ਦੇ ਉੱਤੇ ਹਰੀ ਝੰਡੀ ਜਿਹੜੀ ਆ ਉਹ ਦਿਖਾ ਦਿੱਤੀ ਆ। ਸੋ FDA ਦੇ ਦੁਆਰਾ ਫਾਈਜ਼ਰ ਬਾਇਓਟੈਕ ਦੀ ਵੈਕਸੀਨ ਆ 5 ਤੋਂ 11 ਸਾਲ ਉਮਰ ਵਰਗ ਦੇ ਲਈ ਅੱਜ ਉਹਨਾਂ ਨੇ ਆਥੋਰਾਈਜ਼ ਕਰ ਦਿੱਤੀ ਆ। ਅਗਲੇ ਹਫ਼ਤੇ ਇਹ ਜਿਹੜੇ ਸ਼ਾਟ ਆ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਲਈ ਉਪਲਬਧ ਜਿਹੜੇ ਉਹ ਹੋਣਗੇ। ਸੋ ਜਿਨ੍ਹਾਂ ਦੇ ਬੱਚੇ 5 ਤੋਂ 11 ਸਾਲ ਦੀ ਉਮਰ ਦੇ ਵਿੱਚ ਹੈਗੇ ਨੇ, ਸੋ ਉਹ ਹੁਣ ਇਸ ਦੇ ਲਈ ਕਹਿ ਲਓ ਵੀ ਐਲੀਜੀਬਲ ਹੈਗੇ ਨੇ, ਉਹ ਲਗਵਾ ਸਕਦੇ ਨੇ। ਹੁਣ ਮਾਪਿਆਂ ਦੇ ਉੱਤੇ ਇਹ ਡਿਪੈਂਡ ਹੋਊਗਾ ਵੀ ਉਹ ਆਪਣੇ ਬੱਚਿਆਂ ਨੂੰ ਇਹ ਲਗਵਾਉਣਾ ਚਾਹੁੰਦੇ ਆ ਕਿ ਨਹੀਂ। ਹੁਣ ਸਕੂਲਾਂ ਦੇ ਵਿੱਚ, ਸਕੂਲ ਤੋਂ ਲੈ ਕੇ ਤੇ ਹੁਣ ਸਾਰੀ ਜਿਹੜੀ ਆ ਜਿੰਨੀ ਮਰਜ਼ੀ ਕਿਸੇ ਦੀ ਉਮਰ ਹੈਗੀ ਆ, ਉਹਨਾਂ ਸਾਰਿਆਂ ਦੇ ਲਈ ਕੋਈ ਨਾ ਕੋਈ ਵੈਕਸੀਨ ਜਿਹੜੀ ਉਹ ਅਵੇਲੇਬਲ ਹੈਗੀ ਆ COVID-19 ਤੋਂ ਜਿਹੜਾ ਆ ਉਹ ਬਚਾਅ ਰੱਖਣ ਦੇ ਲਈ। ਸੋ ਸਕੂਲਾਂ ਦੇ ਵਿੱਚ ਜਿਹੜੇ ਮਾਪੇ ਡਰਦੇ ਸੀਗੇ ਵੀ ਬੱਚਿਆਂ ਦਾ ਪਤਾ ਨਹੀਂ ਕੀ ਬਣੂਗਾ, ਵੈਕਸੀਨ ਜਿਹੜੀ ਉਹ ਛੋਟੇ ਬੱਚਿਆਂ ਦੇ ਲਈ ਉਪਲਬਧ ਨਹੀਂ ਸੀਗੀ, ਸੋ ਹੁਣ ਉਹਨਾਂ ਦੇ ਲਈ ਵੀ ਉਪਲਬਧ ਹੈਗੀ ਹੈ। ਸੋ ਇਸ ਦੇ ਨਾਲ ਆਪਾਂ ਨੂੰ ਪਤਾ ਆ ਵੀ ਇਹ ਵਿਵਾਦ ਤਾਂ ਜਿਹੜਾ ਉਹ ਜੇ ਪਹਿਲੀਆਂ ਦੇ ਨਾਲ ਹੋਇਆ, ਉੱਦਾਂ ਹੀ ਜਿਹੜਾ ਇਸ ਦੇ ਉੱਤੇ ਵੀ ਜਿਹੜਾ ਆ ਉਹ ਰੌਲਾ ਰੱਪਾ ਆ ਉਹ ਪੈਣਾ ਹੀ ਆ। ਕਈਆਂ ਨੇ ਕਹਿਣਾ ਵੀ ਅਸੀਂ ਲਗਵਾਉਣੀ ਆ, ਕਈਆਂ ਨੇ ਕਹਿਣਾ ਜੀ ਅਸੀਂ ਨਹੀਂ ਲਗਵਾਉਣੀ। ਸੋ ਹੁਣ ਦੇਖਦੇ ਕੀ ਹੁੰਦੇ ਆ। ਕਲੀਨਿਕਲ ਟਰਾਇਲ ਦੇ ਵਿੱਚ ਆંકੜਿਆਂ ਦੇ ਮੁਤਾਬਕ 91% ਇਸ ਦੀ ਪ੍ਰਭਾਵਸ਼ਾਲਤਾ ਜਿਹੜੀ ਹੈ ਕੋਵਿਡ ਦੇ ਖਿਲਾਫ ਰਹੀ ਹੈ, ਇਸ ਨੂੰ ਪ੍ਰੀਵੈਂਟ ਜਿਹੜੀ ਉਹ ਕਰਨ ਦੇ ਲਈ 5 ਤੋਂ 11 ਸਾਲ ਉਮਰ ਵਰਗ ਦੇ ਵਿੱਚ 3100 ਜਿਹੜੇ ਬੱਚਿਆਂ ਦੇ ਉੱਤੇ ਇਸ ਨੂੰ ਟੈਸਟ ਕੀਤਾ ਗਿਆ ਸੀਗਾ, ਤੇ ਕਹਿੰਦੇ ਵੀ ਨੋ ਸੀਰੀਅਸ ਸਾਈਡ ਇਫੈਕਟਸ ਜਿਹੜੇ ਉਹ ਦੇਖੇ ਗਏ ਸੀਗੇ। ਫ੍ਰਿਜ਼ਨੋ ਦੇ ਟੌਪ ਦੇ ਡਾਕਟਰ ਜਿਹੜੇ ਹੈਗੇ ਆ, ਉਹਨਾਂ ਦੀ ਹੈਲਥ ਡਿਪਾਰਟਮੈਂਟ ਦੇ ਡਾਕਟਰ ਰਾਈਸ ਬੋਰਾ, ਉਹਨਾਂ ਨੇ ਅੱਜ ਅਨਾਊਂਸ ਕੀਤਾ ਹੈ ਵੀ ਜਿਸ ਤਰ੍ਹਾਂ ਕਰੋਨਾ ਦੇ ਕੇਸਾਂ ਦੇ ਵਿੱਚ ਗਿਣਤੀ ਵੱਧ ਰਹੀ ਆ, ਹੋ ਸਕਦਾ ਹੈ ਵੀ ਜਿਸ ਤਰ੍ਹਾਂ ਪਿਛਲੀ ਜਨਵਰੀ ਦੇ ਵਿੱਚ ਬਹੁਤ ਜ਼ਿਆਦਾ ਗਿਣਤੀ ਹੋ ਗਈ ਸੀ ਕਰੋਨਾ ਦੇ ਪੋਜ਼ੀਟਿਵ ਲੋਕਾਂ ਦੀ, ਲਗਭਗ 600 ਦੇ ਕਰੀਬ ਹੌਸਪੀਟਲਾਈਜੇਸ਼ਨਸ ਹੋ ਰਹੀਆਂ ਸੀ ਉਸ ਟਾਈਮ 'ਤੇ। ਸੋ ਇਹ ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈਗਾ ਆ। ਅਕੋਰਡਿੰਗ ਟੂ ਜਿਹੜਾ ਸਟੇਟ ਡਾਟਾ ਆ, ਉਹਦੇ ਮੁਤਾਬਕ ਫ੍ਰਿਜ਼ਨੋ ਕਾਉਂਟੀ ਸੈਕਿੰਡ ਆ 58 ਕਾਉਂਟੀਜ਼ ਦੇ ਵਿੱਚੋਂ, ਜਿੱਥੇ ਰੇਟ ਆਫ ਹੌਸਪੀਟਲਾਈਜੇਸ਼ਨ ਜ਼ਿਆਦਾ ਹੈਗਾ ਆ।
ਸੋ ਇਹ ਇੱਕ ਖਤਰੇ ਵਾਲੀ ਜਿਹੜੀ ਨਿਊਜ਼ ਆ ਫ੍ਰਿਜ਼ਨੋ ਵੱਲੋਂ ਆਈ ਹੈਗੀ ਆ। ਜੀ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਡ ਰੋਸ, ਸਾਰੇ ਜਣੇ ਇਸ ਨਾਮ ਦੇ ਨਾਲ ਹੁਣ ਵਾਕਿਫ ਹੋਣਗੇ। WHO ਦਾ ਇਸ ਟਾਈਮ ਮੇਨ ਲੀਡ ਕਰਨ ਵਾਲਾ ਜਿਹੜਾ ਉਹ ਦੱਸਿਆ ਜਾਂਦਾ ਆ। ਇਸ ਟਾਈਮ ਇਹ ਕਹਿੰਦੇ ਵੀ ਤਕਰੀਬਨ ਇਹ ਤੈਅ ਹੈਗਾ ਵੀ ਅਗਲੇ 5 ਸਾਲ ਦੇ ਲਈ WHO ਦਾ ਉਹ ਫਿਰ ਵੀ ਸਿਰਮੌਰ ਜਿਹੜਾ ਉਹ ਰਹਿਣ ਵਾਲਾ ਹੈ, ਉਸ ਨੂੰ ਸ਼ਾਇਦ ਉਹ ਮੁੜ ਦੁਬਾਰਾ ਜਿਹੜਾ ਉਹ ਚੁਣ ਲੈਣ। ਕਈ ਤਰੀਕੇ ਦੇ ਜਿਹੜੇ ਸਵਾਲ ਆ ਕੋਵਿਡ-19 ਤੋਂ ਬਾਅਦ ਦੇ ਵਿੱਚ ਚਾਈਨਾ ਦੇ ਨਾਲ ਸੰਬੰਧਿਤ ਜਦੋਂ ਇਹ ਵੈਕਸੀਨ ਜਦੋਂ ਇਹ ਵਾਇਰਸ ਜਿਹੜਾ ਉਹ ਫੈਲਣਾ ਸ਼ੁਰੂ ਹੋਇਆ ਸੀਗਾ, ਉਸ ਟਾਈਮ ਦੇ ਉੱਤੇ ਇਸ ਨੂੰ ਲੈ ਕੇ ਜਿਹੜੇ ਉੱਠੇ ਸੀਗੇ ਵੀ ਇਸ 'ਤੇ ਖਾਸ ਕਰਕੇ ਵੀ ਕਿਸ ਤਰੀਕੇ ਦਾ ਵਤੀਰਾ ਤੇ ਕਿਸ ਤਰੀਕੇ ਦੇ ਨਾਲ ਇਹ ਸਾਰਾ ਕੁਛ ਕਰਦਾ ਰਿਹਾ ਹੈਗਾ ਆ। ਪਰ ਇੱਕ ਵਾਰੀ ਫੇਰ ਕਹਿੰਦੇ ਵੀ ਸ਼ਾਇਦ ਇਸ ਨੂੰ ਚੁਣਿਆ ਜਾ ਸਕਦਾ ਆ। ਉੱਧਰ ਸਾਬਕਾ ਜਿਹੜੇ ਕੌਮੀ ਲੀਡਰ ਹੈਗੇ ਨੇ ਦੁਨੀਆ ਭਰ ਦੇ, ਉਹਨਾਂ ਨੇ G20 ਸਮਿਟ ਜਿਹੜੀ ਹੋ ਰਹੀ ਹੈਗੀ ਆ ਇਸ ਟਾਈਮ ਇਟਲੀ ਦੇ ਵਿੱਚ, ਰੋਮ ਦੇ ਵਿੱਚ ਆਈ ਗੈਸ, ਤੇ ਉੱਥੇ ਉਹਨਾਂ ਨੇ ਗੁਹਾਰ ਲਾਈ ਆ ਸਮਿਟ ਨੂੰ ਵੀ ਜਿਹੜੇ ਗਰੀਬ ਮੁਲਕ ਹੈਗੇ ਆ ਉਹਨਾਂ ਤੱਕ ਜਿਹੜੀਆਂ ਐਕਸਟਰਾ ਵੈਕਸੀਨਸ ਹੈਗੀਆਂ ਆ, ਡੋਜ਼ਿਸ ਆ, ਉਹ ਏਅਰਲਿਫਟ ਕਰਕੇ ਜਿਹੜੀਆਂ ਉਹ ਪਹੁੰਚਾਈਆਂ ਜਾਣ। ਸੋ ਹੁਣ ਇਹ ਦੇਖਦੇ ਹਾਂ ਵੀ ਇਸ ਦੇ ਉੱਤੇ ਕਿੰਨਾ ਕੁ ਜਿਹੜਾ ਹਰਜੋਤ ਸਿੰਘ ਜੀ ਉਹ ਮੰਨਦੇ ਨੇ ਜਾਂ ਨਹੀਂ। ਉੱਧਰ ਜਿਹੜਾ ਸਿਟੀ ਗਰੁੱਪ ਵਾਲੇ ਹੈਗੇ ਨੇ, ਜਿਹਦੇ ਅੰਡਰ ਸਿਟੀ ਬੈਂਕ ਵੀ ਆਉਂਦਾ ਆ, ਉਹਨਾਂ ਨੇ ਵੀ ਇਹ ਰਿਕੁਆਇਰਮੈਂਟ ਕਰ ਦਿੱਤੀ ਆ ਵੈਕਸੀਨੇਸ਼ਨ ਦੀ, ਪ੍ਰੂਫ ਆਫ ਵੈਕਸੀਨੇਸ਼ਨ ਜਿਹੜੀ ਆ EMPLOYEES ਦੇ ਲਈ, ਵੀ ਜਿੱਦਾਂ ਹੁਣ ਵਰਕ ਪਲੇਸ ਮੈਂਡੇਟਸ ਲਗਾਤਾਰ ਬਾਕੀ ਹੋਰ ਥਾਵਾਂ ਉੱਤੇ ਵੀ ਵੱਧ ਰਹੇ ਨੇ। ਜੀ, ਬੇਕਰਸਫੀਲਡ ਤੋਂ ਖਬਰ ਆ ਰਹੀ ਆ। ਬੇਕਰਸਫੀਲਡ ਦੇ ਵਿੱਚ ਇੱਕ ਜਿਹੜੀ ਸੀਨੀਅਰ ਕੇਅਰ ਫੈਸਿਲਿਟੀ ਹੈਗੀ ਆ, ਉਹਨਾਂ ਦੇ ਅਗੇਂਸਟ $2 ਮਿਲੀਅਨ ਦੀ ਜੱਜ ਨੇ ਜੱਜਮੈਂਟ ਇਸ਼ੂ ਕੀਤੀ ਹੈਗੀ ਆ, ਕਿਉਂਕਿ ਉਹਨਾਂ ਨੇ ਇੱਕ ਬਜ਼ੁਰਗ ਨੂੰ ਜਿਹੜਾ ਨੈਗਲੈਕਟ ਕੀਤਾ ਸੀ ਤੇ ਉਹਦੀ ਜਿਹੜੀ ਰੋਂਗਫੁਲ ਡੈਥ ਹੋਈ ਆ ਉਸ ਕੇਸ ਦੇ ਸੰਬੰਧ ਦੇ ਵਿੱਚ ਕਰਨ ਕਾਉਂਟੀ ਦੇ ਜੱਜ ਨੇ ਸੀਨੀਅਰ ਕੇਅਰ ਸਰਵਿਸ ਪ੍ਰੋਵਾਈਡਰ ਜਿਹੜਾ ਹੈਗਾ ਆ ਉਸ ਨੂੰ ਵੇਡ ਬਡਨੇ ਨਾਮ ਦਾ ਬਿਜ਼ਨਸ ਕਰ ਰਿਹਾ ਸੀ ਐਜ਼ ਏ ਹੈਲਪਿੰਗ ਹੈਂਡ ਸੀਨੀਅਰ ਕੇਅਰ ਸਰਵਿਸ, ਉਹਨੂੰ $2 ਮਿਲੀਅਨ ਦੀ ਜੱਜਮੈਂਟ ਇਸ਼ੂ ਕੀਤੀ ਆ, ਕਿਉਂਕਿ ਉਹਨਾਂ ਨੇ ਜੌਨ ਪੌਲ ਓਵਨਸ ਦੀ ਵਾਈਫ ਤੇ ਉਹਦੇ ਜਿਹੜੇ 2 ਬੱਚਿਆਂ ਨੇ ਕੇਸ ਫਾਈਲ ਕੀਤਾ ਸੀ ਵੀ ਜਦੋਂ ਉਸ ਦੀ ਵਾਈਫ ਨੂੰ ਇੱਕ ਸੀਨੀਅਰ ਕੇਅਰ ਫੈਸਿਲਿਟੀ ਤੋਂ ਦੂਜੀ ਕੇਅਰ ਦੇ ਵਿੱਚ ਮੂਵ ਕੀਤਾ ਗਿਆ ਤੇ ਉੱਥੇ ਜਿਹੜੀ ਆ ਉਹਨਾਂ ਨੂੰ ਜਿਹੜੀ ਨੈਸੈਸਰੀ ਕੇਅਰ ਚਾਹੀਦੀ ਸੀ, ਜਿਹੜੀ ਕੇਅਰ ਜ਼ਰੂਰੀ ਸੀਗੀ, ਉਹ ਨਹੀਂ ਦਿੱਤੀ ਗਈ, ਉਹਦੇ ਕਰਕੇ ਉਹਦੀ ਜਿਹੜੀ ਮੌਤ ਹੋ ਗਈ। ਜੀ, ਤੇ ਹਰਜੋਤ ਸਿੰਘ ਜੀ, ਸਮਾਂ ਵੀ ਆਪਣੇ ਜੇ ਪ੍ਰੋਗਰਾਮ ਦਾ ਉਹ ਹੁਣ ਸਮਾਪਤ ਜਿਹੜਾ ਉਹ ਹੈਗਾ ਆ, ਤੇ ਉਸ ਤੋਂ ਪਹਿਲਾਂ ਜਿਹੜਾ ਉਹ ਦੱਸਦੇ ਜਾਈਏ, ਇੱਕ ਜਿਹੜੀ ਮਾਈਕਰੋਸਾਫਟ ਤੇ ਐਪਲ ਕੰਪਨੀ, ਇਹ ਕਾਫੀ ਵੱਡੀਆਂ ਜਿਹੜੀਆਂ ਇਹ ਦੋਨੋਂ ਹੀ ਕੰਪਨੀਆਂ ਹੈਗੀਆਂ ਆ ਪਬਲਿਕ ਕੰਪਨੀਜ਼ ਦੇ ਵਿੱਚ। ਕਹਿੰਦੇ ਆ ਵੀ ਮਾਈਕਰੋਸਾਫਟ ਨੇ ਅੱਜ ਐਪਲ ਨੂੰ ਪਛਾੜ ਕੇ ਇਸ ਟਾਈਮ ਸਭ ਤੋਂ ਰਿਚੈਸਟ, ਕਹਿ ਲਓ ਮੋਸਟ ਵੈਲਿਊਏਬਲ ਪਬਲਿਕ ਕੰਪਨੀ ਜਿਹੜੀ ਉਹ ਬਣ ਗਈ ਹੈਗੀ ਆ। ਸੋ ਇਹ ਹੁਣ ਸਭ ਨੂੰ ਹੀ ਪਤਾ ਹਰਜੋਤ ਸਿੰਘ ਜੀ, ਇਹ $1 ਟ੍ਰਿਲੀਅਨ ਇਹਨਾਂ ਦੀਆਂ ਵੈਲਿਊਜ਼ ਕੰਪਨੀਜ਼ ਦੀਆਂ ਹੈਗੀਆਂ ਆ। ਇਨਫੈਕਟ ਕਹਿੰਦੇ ਮਾਈਕਰੋਸਾਫਟ ਦਾ ਅੱਜ ਮਾਰਕੀਟ ਕੈਪ $2.5 ਟ੍ਰਿਲੀਅਨ ਜਿਹੜਾ ਉਹ ਰਿਹਾ ਆ, ਤੇ ਐਪਲ 2.46 ਟ੍ਰਿਲੀਅਨ ਦੇ ਉੱਤੇ ਆ। ਤੇ ਪਿੱਛੇ ਹੀ ਜਿਹੜੀ ਹਰਜੋਤ ਸਿੰਘ ਜੀ ਭੱਜੀ ਆਉਂਦੀ ਆ ਜਿਹੜੀ ਟੈਸਲਾ, ਜਿਹੜੀ $1 ਟ੍ਰਿਲੀਅਨ ਦੀ ਵਾਲੀ ਜਿਹੜੀ ਉਹ ਹੋ ਗਈ ਆ। ਟੈਸਲਾ ਦੇ ਜਿਹੜੇ ਇਲਨ ਮਸਕ ਆ, ਉਹ ਪਤਾ ਨਹੀਂ ਸ਼ਾਇਦ SpaceX ਦੇ ਵਿੱਚ ਹੀ ਰਹਿੰਦਾ ਹੈ ਜਾਂ ਦੁਨੀਆ ਤੋਂ ਬਾਹਰ ਰਹਿੰਦਾ ਆ। ਜਦ ਬਿਲੀਅਨੇਅਰਸ ਦੇ ਉੱਤੇ ਟੈਕਸ ਲਾਉਣ ਦੀ ਗੱਲ ਆਖੀ, ਕਹਿੰਦਾ ਉਹ ਵੇਖਿਓ, ਇਹ ਜੇ ਸਾਡੇ ਤੇ ਟੈਕਸ ਲਾ ਰਹੇ ਆ, ਕਿਤੇ ਤੁਹਾਡੇ ਵੀ ਆਮ ਲੋਕਾਂ ਦੇ ਉੱਤੇ ਵੀ ਟੈਕਸ ਲਾਉਣਾ ਨਾ ਸ਼ੁਰੂ ਕਰ ਦੇਣ। ਸ਼ਾਇਦ ਉਹ ਪਤਾ ਨਹੀਂ ਕਿਹੜੀ ਹੋਰ ਹੀ ਦੁਨੀਆ 'ਚ ਰਹਿੰਦਾ, ਉਹਨੂੰ ਇਹ ਨਹੀਂ ਪਤਾ ਵੀ ਤੁਸੀਂ ਜਿਹੜਾ ਉਹ ਨਹੀਂ ਟੈਕਸ ਦਿੰਦੇ। ਆਮ ਬੰਦਾ ਜਿਹੜਾ ਕੰਮ ਕਰ ਰਿਹਾ ਆ, ਉਹ ਤਾਂ ਟੈਕਸ ਤੋਂ ਬਗੈਰ ਕੰਮ ਜਿਹੜਾ ਕਿਸੇ ਪਾਸੇ ਵੀ ਕਰ ਨਹੀਂ ਸਕਦਾ। ਸਭ ਤੋਂ ਜ਼ਿਆਦਾ ਟੈਕਸ ਤਾਂ ਉਹਨਾਂ ਨੂੰ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਉਹ ਦੇਣਾ ਪੈਂਦਾ ਹੈ। ਜਿਸ ਹਿਸਾਬ ਦੇ ਨਾਲ ਲੂਪਹੋਲਸ ਉਹ ਵਰਤ ਲੈਂਦੇ ਨੇ ਬਿਲੀਅਨੇਅਰਸ, ਉਹ ਇਹਨਾਂ ਦੇ ਕੋਲ ਨਹੀਂ ਆ। ਸੋ ਉਹ ਕਈ ਵਾਰੀ ਕਈ ਹੋਰ ਹੀ ਦੁਨੀਆ ਦੇ ਵਿੱਚ ਜਿਹੜੇ ਉਹ ਰਹਿ ਰਹੇ ਹੁੰਦੇ ਆ। ਤੇ ਜਾਣ ਤੋਂ ਪਹਿਲਾਂ ਹੁਣ ਮਾਰਕੀਟਸ ਦੇ ਉੱਤੇ ਵੀ ਜੇ ਆਪਾਂ ਨਜ਼ਰ ਮਾਰਦੇ ਜਾਈਏ, ਮਾਰਕੀਟ ਵਾਚ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਅੱਜ ਜਿਹੜਾ ਡਾਓ ਜੋਨਸ ਆ ਵੀਕਐਂਡ ਤੋਂ ਪਹਿਲਾਂ 99 ਪੁਆਇੰਟ ਵੱਧ ਕੇ 35,820 ਤੇ ਬੰਦ ਹੋਇਆ। S&P ਦੇ ਵਿੱਚ 9 ਪੁਆਇੰਟ ਵਧੇ 4605 ਦੇ ਉੱਤੇ। ਨੈਸਡੈਕ 50 ਪੁਆਇੰਟ ਵੱਧ ਕੇ 15,498 ਤੇ ਬੰਦ ਹੋਇਆ। ਸੋਨੇ ਦਾ ਭਾਅ $1,785 ਪ੍ਰਤੀ ਆਉਂਸ ਰਿਹਾ। 10 ਈਅਰ ਯੀਲਡ 1.56% ਦੇ ਉੱਤੇ ਰਹੀ।
ਕ੍ਰਿਪਟੋ ਕਰੰਸੀਜ਼ ਦੇ ਵਿੱਚ ਬਿਟਕੋਇਨ ਦੀ ਕੀਮਤ 62,021 ਦੇ ਉੱਤੇ ਇਸ ਮੌਕੇ ਚੱਲ ਰਹੀ ਆ। $1 ਦੀ ਕੀਮਤ ਕੈਨੇਡਾ ਦੇ $1 ਤੇ 24 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ ₹74 ਤੇ 92 ਪੈਸੇ ਦੇ ਬਰਾਬਰ ਰਹੀ ਆ। ਇੱਥੇ ਹੀ ਪ੍ਰੋਗਰਾਮ ਦੀ ਸਮਾਪਤੀ ਆ। ਮਿਲਾਂਗੇ ਇੱਕ ਵਾਰੀ ਫਿਰ ਆਪਾਂ ਦੱਸਦੇ ਜਾਈਏ ਰਾਜਕਨਵੀਰ ਸਿੰਘ ਜੀ, ਜਿਹੜੇ ਕੱਲ੍ਹ ਤੋਂ ਪ੍ਰੋਗਰਾਮਾਂ ਦੇ ਵਿੱਚ ਕਾਫੀ ਚੇਂਜਸ ਆਈਆਂ, ਕਿਉਂਕਿ ਯੁਬਾ ਸਿਟੀ ਨਗਰ ਕੀਰਤਨ ਹੋ ਰਿਹਾ ਅਤੇ ਸ਼ਾਮਾਂ ਨੂੰ ਲਾਈਵ ਕਵਰੇਜ ਜਿਹੜੀ ਆ ਤੁਸੀਂ ਪੰਜਾਬੀ ਰੇਡੀਓ USA 'ਤੇ ਸੁਣਦੇ ਹੋ, ਅਤੇ ਸਾਡੀਆਂ ਜਿਹੜੀਆਂ ਖਬਰਾਂ ਆ ਅਪਡੇਟ ਅਮਰੀਕਾ, ਉਹ ਆਪਾਂ ਫੇਸਬੁੱਕ ਅਤੇ YouTube 'ਤੇ ਤਾਂ ਐਗਜ਼ੈਕਟਲੀ ਸੇਮ ਟਾਈਮ 'ਤੇ ਹੀ ਰਿਲੇ ਕਰਦੇ ਹਾਂ, 5:40 ਤੋਂ ਲੈ ਕੇ 6 ਵਜੇ ਦੇ ਕਰੀਬ। ਪਰ ਰੇਡੀਓ ਦੇ ਉੱਤੇ ਤੁਸੀਂ ਜਿਹੜਾ ਆ, ਜਦੋਂ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਖਤਮ ਹੋਣਾ, ਉਹ ਤੋਂ ਬਾਅਦ ਫਿਰ ਜਿਹੜੀਆਂ ਬਲਤੇਜ ਪੰਨੂ ਹੋਣਾ ਨਾਲ ਖਬਰਾਂ ਆਉਣੀਆਂ, ਉਹ ਤੋਂ ਬਾਅਦ ਫਿਰ ਤੁਸੀਂ ਜਿਹੜੀਆਂ ਅਪਡੇਟ ਅਮਰੀਕਾ ਜਿਹੜਾ ਸ਼ਾਮ ਵਾਲਾ ਉਹ ਸੁਣ ਸਕਦੇ ਹੋ। ਜੀ, ਤੇ ਹੁਣ ਇਜਾਜ਼ਤ ਲੈਂਦੇ ਹਾਂ ਜੀ, ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸਤਿ ਸ੍ਰੀ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA। USA